ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਫੌਜਾ ਸਿੰਘ ਸਰਾਰੀ ਦੀ। ਕਹਿੰਦੇ ਸਰਾਰੀ ਦੀ ਹੁਣ ਕੈਬਨਿਟ ਚੋਂ ਫਰਾਰੀ ਦੀ ਤਿਆਰੀ ਹੈ ਜੀ। ਬਿਲਕੁਲ, ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਪ੍ਰਵੀਨ ਜੀ ਇਸ ਪਹਿਲੂ ਦੇ ਉੱਤੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਹ ਵੀ ਮਤਲਬ ਕਿ ਬਹੁਤ ਵਿਚਾਰ ਚਰਚਾ ਮੰਥਨ ਚੱਲ ਰਿਹਾ ਹੈ ਕਿ ਕੀ ਇਹ ਕਾਰਵਾਈ ਕਰੀਏ ਜਾਂ ਨਾ ਕਰੀਏ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜਿਹੜੀ ਮੁਰਲੀ ਫੈਸਲਾ ਕੁਲ ਧਿਰ ਹੈ ਨਾ ਜੀ, ਉਹ ਦੋ ਧਿਰਾਂ 'ਚ ਬਟੀ ਹੋਈ ਹੈ। ਮਤਲਬ ਵਿਚਾਰਕ ਤੌਰ ਤੇ ਉਹਦੇ ਦੋ ਮਤ ਨੇ। ਇੱਕ ਧਿਰ ਦਾ ਇਹ ਮਤ ਹੈ ਕਿ ਆਪਾਂ ਨੂੰ ਸਰਾਰੀ ਦੇ ਉੱਤੇ ਸਖਤ ਕਾਰਵਾਈ ਕਰਦਿਆਂ ਹੋਇਆਂ ਉਹਨੂੰ ਬਾਹਰ ਕਰ ਦੇਣਾ ਚਾਹੀਦਾ ਕੈਬਨਿਟ ਦੇ ਵਿੱਚੋਂ, ਹਾਂਜੀ, ਤਾਂ ਕਿ ਸਾਡਾ ਸੁਨੇਹਾ ਤਕੜਾ ਜਾਵੇ ਕਿ ਸਾਨੂੰ ਬਿਲਕੁਲ ਵੀ ਭ੍ਰਿਸ਼ਟਾਚਾਰ ਮਨਜ਼ੂਰ ਨਹੀਂ, ਸਾਨੂੰ ਬਿਲਕੁਲ ਵੀ ਸੌਦੇਬਾਜ਼ੀ ਮਨਜ਼ੂਰ ਨਹੀਂ। ਸੋ ਇੱਕੇ ਸੁਨੇਹਾ। ਦੂਜੀ ਧਿਰ ਕਹਿੰਦੀ ਕਿ ਜੇਕਰ ਤੁਸੀਂ ਏਦਾਂ ਹੀ ਕਰੀ ਜਾਓਗੇ ਤਾਂ ਤੁਹਾਡੀ ਲਾਈਨ ਕਿਤੇ ਲੰਬੀ ਨਾ ਹੋ ਜਾਵੇ। ਅਜਿਹੀ ਕੱਲ ਨੂੰ ਕਿਸੇ ਹੋਰ ਦਾ ਕਲਿੱਪ ਆ ਜਾਊਗਾ, ਕੋਈ ਪੁਰਾਣਾ ਮਾਮਲਾ ਆ ਜਾਊਗਾ, ਕਿਸੇ ਦਾ ਨਵਾਂ ਆ ਜਾਊਗਾ, ਕਿਸੇ ਦੀ ਘੱਟ ਚੋਰੀ ਆ ਜਾਊ, ਕਿਸੇ ਦੀ ਵੱਧ ਚੋਰੀ ਆ ਜਾਊਗੀ, ਕਿਸੇ ਨਾਲ ਮੀਟਿੰਗ ਆ ਜਾਊਗੀ। ਸੋ ਜੇਕਰ ਏਦਾਂ ਹੁੰਦਾ ਗਿਆ, ਅਸੀਂ ਵਿਰੋਧੀਆਂ ਦੇ ਦਬਾਅ ਹੇਠ ਆ ਕੇ ਕਰਦੇ ਗਏ, ਤਾਂ ਕਿਤੇ ਇਹ ਨਾ ਹੋਵੇ ਕੈਬਨਿਟ ਸਾਰੀ ਬਦਲਣੀ ਪੈ ਜਾਵੇ। ਸੋ ਇਸ ਲਈ ਦੋ ਪਹਿਲੂ ਚੱਲ ਰਹੇ ਨੇ। ਇਸ ਮੌਕੇ ਸਰਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਆਮ ਆਦਮੀ ਪਾਰਟੀ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ, ਜਾਂਚ ਸ਼ੁਰੂ ਕਰ ਦਿੱਤੀ ਹੈ। ਔਰ ਇਹ ਵੀ ਅੱਜ ਉਹਦੇ ਵਿੱਚ ਵਾਧਾ ਹੋਇਆ ਪ੍ਰਵੀਨ ਜੀ ਕਿ 3 ਪੜਾਵਾਂ ਤੇ ਜਾਂਚ ਹੋ ਰਹੀ ਹੈ ਜੀ। ਪਹਿਲਾ ਪੜਾਅ ਉਸ ਵੀਡੀਓ ਕਲਿੱਪ ਦਾ, ਉਸ ਕਲਿੱਪ ਦੇ ਵਿੱਚ ਆਵਾਜ਼ ਨੂੰ ਲੈ ਕੇ, ਉਹਦੇ ਤੱਥਾਂ ਨੂੰ ਲੈ ਕੇ, ਉਹਦੇ ਭਾਵ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜੇ ਮਾਹਰ ਨੇ ਮਾਨਸਿਕ ਤੌਰ ਤੇ ਜਾਂ ਲੈਬੋਰਟਰੀਆਂ ਨੇ ਜਿਹੜੀਆਂ, ਉਹਨਾਂ ਤੋਂ ਕਹਿੰਦੇ ਨਿੱਜੀ ਤੌਰ ਤੇ ਜਾਂਚ ਕਰਾਉਣ ਲਈ ਉਹ ਭੇਜਿਆ ਗਿਆ ਕਿ ਇਹਦਾ ਪੂਰਾ ਪਹਿਲੂ ਸਮਝਾਓ ਭਾਈ ਕੀ ਇਹਦੇ ਅਰਥ ਬਣਦੇ ਆ। ਦੂਸਰਾ ਕਹਿੰਦੇ ਦੂਸਰਾ ਇਸ ਪੱਧਰ ਤੇ ਜਾਂਚ ਹੋ ਰਹੀ ਹੈ ਜਿਹੜਾ ਉਹਨਾਂ ਦਾ OSD ਰਿਹਾ, ਇੰਚਾਰਜ PA ਰਿਹਾ, ਉਹਦੇ ਨਾਲ ਪੁਰਾਣੇ ਤਾਲੁਕਾਤ, ਪੁਰਾਣੇ ਰਿਸ਼ਤੇ, ਕਿਹੋ ਜਿਹਾ ਸੰਬੰਧ ਹੈ, ਕੀ ਖੇਡ ਹੈ, ਨੇੜਲੇ ਕਹੀ ਜੀ ਹੈ, ਕਿਹੜੇ ਮੁੱਦਿਆਂ ਤੇ ਨਾਰਾਜ਼ਗੀ ਹੋਈ ਹੈ, ਉਹਦੇ ਕੀ ਕਾਰਨ ਹੈ, ਕਿਤੇ ਪਹਿਲਾਂ ਵੀ ਕੋਈ ਲੈਣ ਦੇਣ ਦੀ ਨਾਰਾਜ਼ਗੀ ਤਾਂ ਨਹੀਂ। ਇਸ ਪਹਿਲੂ ਤੇ ਵੀ ਜਾਂਚ ਹੋ ਰਹੀ ਹੈ। ਤੇ ਤੀਸਰਾ ਇਹਦੇ ਵਿੱਚ ਜਿਹੜਾ ਜਾਂਚ ਦਾ ਅਹਿਮ ਕੜੀ ਆ ਉਹ ਇਹ ਹੈ ਕਿ ਜਿਹੜੇ ਅਫਸਰਾਂ ਨੂੰ ਫਸਾਉਣ ਦੀ ਕੋਸ਼ਿਸ਼ ਸੀ, ਜਿਹੜੇ ਅਫਸਰਾਂ ਨੂੰ ਇਸ ਜਾਲ 'ਚ ਲੈਣ ਦੀ ਕੋਸ਼ਿਸ਼ ਸੀ, ਉਹਨਾਂ ਦੀ ਭੂਮਿਕਾ ਪਹਿਲਾਂ ਕਹੀ ਜੀ ਰਹੀ ਆ। ਜਿਹੜੇ ਪਹਿਲਾਂ ਕਿਸੇ ਮੰਤਰੀਆਂ ਸੰਤਰੀਆਂ ਸੈਟਿੰਗ ਤਾਂ ਨਹੀਂ ਰਹੀ, ਹੁਣ ਨਵੇਂ ਸਿਰੇ ਤੋਂ ਕੋਈ ਗਾਟੀ ਤਾਂ ਨਹੀਂ ਸੀ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਸੀ ਜਾਂ ਉਹਨਾਂ ਨੂੰ ਜਾਲ 'ਚ ਲਿਆਇਆ ਜਾ ਰਿਹਾ ਸੀ। ਉਹਦੀ ਅਧਿਕਾਰੀਆਂ ਦੇ ਪੱਧਰ ਤੇ ਜਾਂਚ। ਔਰ ਪਤਾ ਇਹ ਲੱਗਿਆ ਪ੍ਰਵੀਨ ਜੀ, ਜਿਹੜੀ ਖਬਰ ਨਿਕਲ ਕੇ ਆਈ ਕਿ ਜਨਾਬ ਜਿਹੜੇ ਸਾਡੇ ਰਾਜ ਸਭਾ ਮੈਂਬਰ ਨੇ, ਉਹਨਾਂ ਨੇ ਜੀ ਕਹਿੰਦੇ ਕਿ ਦੋਵਾਂ ਨੂੰ ਬੁਲਾ ਲਿਆ ਸੀ, ਸਰਾਰੀ ਜੀ ਨੂੰ ਵੀ ਤੇ ਉਹਨਾਂ ਦੇ PA ਨੂੰ ਵੀ। ਸੋ ਕਹਿੰਦੇ ਕਿ ਉਸ ਮਸਲੇ ਦੇ ਉੱਤੇ ਦੋਵਾਂ ਨੂੰ ਬਿਠਾ ਕੇ ਕਹਿੰਦੇ ਜੀ ਉਹ ਸੁਣ ਚੁੱਕੇ ਨੇ ਦੋਵਾਂ ਨੂੰ। ਸੋ ਇਸ ਲਈ ਰਾਘਵ ਚੱਡਾ ਹੋਰਾਂ ਦੇ ਤੋਂ ਵੀ ਮਤਲਬ ਕਿ ਗੱਲ ਪਤਾ ਲੱਗ ਰਹੀ ਕਿ ਉਹਨਾਂ ਦੇ ਆ ਰਹੀ ਹੈ ਕਿ ਉਹਨਾਂ ਨੇ ਦੋਵਾਂ ਨੂੰ ਵੱਖੋ ਵੱਖ ਬੁਲਾਇਆ, ਦੋਵਾਂ ਨਾਲ ਵੱਖੋ ਵੱਖ ਮੀਟਿੰਗ ਕੀਤੀ ਤੇ ਰਾਘਵ ਚੱਡਾ ਵੀ ਹੁਣ ਕੋਈ ਕਾਰਵਾਈ ਕਰਨ ਦਾ ਮਨ ਬਣਾ ਰਹੇ ਨੇ ਕਿ ਕਿਉਂ ਨਾ ਆਪਾਂ ਐਕਸ਼ਨ ਲਈਏ। ਤੇ ਇਹਦੇ ਲਈ ਕਹਿੰਦੇ ਕੇਜਰੀਵਾਲ ਜੀ ਨਾਲ ਉਹ ਸਲਾਹ ਮਸ਼ਵਰਾ ਕਰਨ ਲਈ ਸੁਨੇਹਾ ਦਿੱਲੀ ਲਾ ਦਿੱਤਾ। ਸੋ ਕਿਤੇ ਨਾ ਕਿਤੇ ਇਸ ਮਾਮਲੇ 'ਚ ਰਾਘਵ ਚੱਡਾ ਹੋਰਾਂ ਦੀ ਐਂਟਰੀ ਹੋਈ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਬਾਹਰ ਨੇ ਤੇ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਅਸਲ 'ਚ ਤਾਂ ਮੁੱਖ ਮੰਤਰੀ ਪਣਾ ਚਲਾ ਹੀ ਪੜਦੇ ਪਿੱਛੋਂ ਰਾਘਵ ਚੱਡਾ ਰਹੇ ਨੇ। ਸੋ ਇਸ ਗੱਲ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਦੇ ਉੱਤੇ ਫਿਰ ਇੱਕ ਵਾਰ ਮੋਹਰ ਲਾਈ ਹੈ ਕਿ ਸਰਕਾਰ ਨੂੰ ਚਲਾ ਕੌਣ ਰਿਹਾ। ਪੰਜਾਬ ਦਾ ਮਾਮਲਾ ਹੈ, ਪੰਜਾਬ ਦੇ MLA ਦਾ ਮਾਮਲਾ ਹੈ, ਪੰਜਾਬ ਦੀ ਕੈਬਨਿਟ ਦਾ ਮਾਮਲਾ ਹੈ, ਕੈਬਨਿਟ ਮੰਤਰੀ ਦਾ ਮਾਮਲਾ ਹੈ। ਸੋ ਇਹ ਸਰਕਾਰ ਨੂੰ, ਮੁੱਖ ਮੰਤਰੀ ਨੂੰ ਫੈਸਲਾ ਲੈਣਾ ਚਾਹੀਦਾ। ਪਾਰਟੀ ਨੇ ਜੇਕਰ ਫੈਸਲਾ ਲੈਣਾ, ਪਾਰਟੀ ਪ੍ਰਧਾਨ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਅਜੇ ਤੱਕ ਕੋਈ ਨਵਾਂ ਪ੍ਰਧਾਨ ਨਹੀਂ ਬਣਾਇਆ। ਸੋ ਪਾਰਟੀ ਪੱਧਰ ਤੇ ਫੈਸਲਾ ਆਉਣਾ ਹੋਵੇ, ਸਰਕਾਰ ਪੱਧਰ ਤੇ ਫੈਸਲਾ ਹੋਵੇ, ਫੈਸਲਾ ਮੁੱਖ ਮੰਤਰੀ ਨੂੰ, ਉਹਨਾਂ ਦੇ ਮੰਤਰੀ ਮੰਡਲ ਨੂੰ ਲੈਣਾ ਚਾਹੀਦਾ। ਪਰ ਰਾਘਵ ਚੱਡਾ ਇਸ ਕਿਹੜੀ ਭੂਮਿਕਾ 'ਚ ਨੇ? ਇਹ ਨੌਲੇਜ ਸ਼ੇਅਰਿੰਗ ਵਾਲਾ ਮਾਮਲਾ ਜਾਂ ਚੇਅਰਮੈਨੀ ਦੇ ਅਧਿਕਾਰ ਖੇਤਰ ਵਾਲਾ ਮਾਮਲਾ? ਕਿਹੜੇ ਖੇਤਰ 'ਚ ਆਉਂਦਾ ਉਹਨਾਂ ਦੇ ਅਧਿਕਾਰ 'ਚ? ਪਰ ਪਤਾ ਇਹ ਲੱਗਿਆ ਕਿ ਕੱਲ ਉਹਨਾਂ ਨੇ ਬੈਠਕ ਕੀਤੀ ਹੈ ਦੋਵਾਂ ਨਾਲ, ਤੇ ਦੋਵਾਂ ਤੋਂ ਬਾਅਦ ਲਗਭਗ ਮਤਲਬ ਕਿ ਆਉਂਦੇ 2 ਜਾਂ 3 ਦਿਨਾਂ ਦੇ ਵਿੱਚ ਕੋਈ ਸਖਤ ਫੈਸਲਾ ਲਿਆ ਜਾ ਸਕਦਾ। ਔਰ ਸਖਤ ਫੈਸਲਾ ਇਹੀ ਹੋ ਸਕਦਾ ਕਿ ਸਰਾਰੀ ਤੋਂ ਭਾਈ ਕੈਬਨਿਟ ਲੈ ਲਓ, ਮੰਤਰਾਲੇ ਦਾ ਅਹੁਦਾ ਲੈ ਲਓ, ਗੱਡੀ ਵਾਪਸ ਲੈ ਲਓ। ਸੋ ਮੰਤਰਾਲਾ ਵਾਪਸ ਲੈਣ ਵਾਲਾ ਫੈਸਲਾ ਜੇਕਰ ਜਾਂਦਾ ਹੈ ਤਾਂ ਉਹਦੇ ਉੱਤੇ ਜਿਹੜੀ ਦੂਜੀ ਧਿਰ ਹੈ ਉਹ ਆਪਣਾ ਪੱਖ ਜਿਹੜਾ ਇਹ ਰੱਖ ਰਹੀ ਹੈ ਕਿ ਇਹਦੇ ਨਾਲ ਆਪਣੀ ਬਦਨਾਮੀ ਵੱਧ ਜਾਊਗੀ, ਆਪਣਾ ਚਰਚਾ ਵੱਧ ਚੱਲੂਗੀ। ਗੁਜਰਾਤ 'ਚ, ਹਿਮਾਚਲ 'ਚ ਫਿਰ ਵਿਰੋਧੀ ਤਰ੍ਹਾਂ ਸਾਡਾ ਪ੍ਰਚਾਰ ਕਰਨਗੀਆਂ ਕਿ ਭਾਈ 5 ਮਹੀਨਿਆਂ 'ਚ, 6 ਮਹੀਨਿਆਂ 'ਚ 2-2 ਮੰਤਰੀ ਹਟਾਉਣੇ ਪੈ ਗਏ। ਇਸ ਤੋਂ ਡਰ ਲਈ ਇਹ ਦੂਜੀ ਧਿਰ ਦੇ ਪੱਖ ਵੀ ਸੁਣਿਆ ਜਾ ਰਿਹਾ। ਸੋ ਇਸ ਦੇ ਉੱਤੇ ਮੰਥਨ ਜਾਰੀ ਹੈ ਪ੍ਰਵੀਨ ਜੀ। ਅਗਲੇ 2 ਜਾਂ 3 ਦਿਨਾਂ ਦੇ ਵਿੱਚ ਕੋਈ ਸਖਤ ਫੈਸਲਾ ਆ ਸਕਦਾ ਹੈ।